ਸਲਾਮੁਅਲੈकुम ਦੋਸਤੋ, ਤੁਹਾਡਾ ਆਪਣਾ ਲਾਲਾ ਵਕਾਰ। ਤੇ ਅੱਜ ਬੜੀ ਪਿਆਰੀ ਵੀਡੀਓ ਵਾ। ਇਹ ਵੀਡੀਓ ਉਹ ਆ ਕਿ ਹਰ ਬੰਦੇ ਦੀ ਸਾਈਕੀ ਆ, ਹਰ ਬੰਦੇ ਦਾ ਜ਼ੇਨ ਹੁੰਦਾ ਵਾ, ਕਿਉਂਕਿ ਫਿਤਰਤ ਆ ਇਨਸਾਨ ਦੀ ਕਿ ਉਹ ਕੋਈ ਵੀ ਕੰਮ ਕਰੇ ਉਹਨੂੰ ਯਾਨੀ ਕਿ ਉਹਦਾ ਰਿਜ਼ਲਟ ਮਿਲੇ, ਲੋਕ ਉਹਨੂੰ ਦਾਦ ਦੇਣ। ਠੀਕ ਹੈ, ਔਰ ਅੱਛੀ ਗੱਲ ਆ, ਚਲੋ ਕਿਸੇ ਨੂੰ ਦਾਦ ਦੇਣਾ ਮਾੜੀ ਗੱਲ ਨਹੀਂ ਹੈ। ਸਾਡੇ ਮਾਸ਼ਰੇ ਦੇ ਵਿੱਚ ਕਾਫੀ ਲੋਕ ਇਸ ਵਜ੍ਹਾ ਤੋਂ ਚੰਗਾ ਕੰਮ ਨਹੀਂ ਕਰਦੇ ਕਿ ਯਾਰ ਕਿਹੜਾ ਕਿਸੇ ਨੇ ਕਹਿਣਾ ਵਾ। ਔਰ ਸਾਨੂੰ ਵੀ ਚਾਹੀਦਾ ਵਾ, ਜੇ ਕੋਈ ਚੰਗਾ ਕੰਮ ਭੈਣ ਭਰਾ ਕਰ ਦੇਵੇ ਤੇ ਉਹਨੂੰ ਐਪਰੀਸ਼ੀਏਟ ਕਰੀਏ, ਉਹਨੂੰ ਦਾਦ ਦਈਏ, ਉਹਦੀ ਹੌਸਲਾ ਅਫਜ਼ਾਈ ਕਰੀਏ ਤਾਂ ਕਿ ਉਹ ਹੋਰ ਚੰਗੇ ਕੰਮ ਕਰੇ। ਕੁਛ ਲੋਕ ਇਸੇ ਵਜ੍ਹਾ ਤੋਂ ਡੈਡ ਹੋ ਜਾਂਦੇ ਆ। ਪਹਿਲਾਂ ਤਾਂ ਮੇਰਾ ਉਹਨਾਂ ਨੂੰ ਵੀ ਮੈਸੇਜ ਆ ਕਿ ਤੁਸੀਂ ਅਗਰ ਅੱਲਾ ਵਾਸਤੇ ਕਰੋ ਤੇ ਬੜੀ ਅੱਛੀ ਗੱਲ ਆ, ਯਾਨੀ ਕਿ ਉਹਨੂੰ ਦਿਖਾਵੇ ਮਾਲਕ ਤੇ ਦੇਖ ਹੀ ਰਿਹਾ ਨਾ। ਚਲੋ ਖੈਰ, ਦਿਖਾਵੇ ਲਈ ਵੀ ਕਰੋ, ਅੱਛੀ ਗੱਲ ਆ, ਕੰਮ ਚੰਗਾ ਕਰਨਾ ਚਾਹੀਦਾ। ਤੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਗੱਲ ਕਹਾਂਗਾ, ਤੁਹਾਡੇ ਮੁਹੱਲੇ 'ਚ, ਤੁਹਾਡੇ ਪਿੰਡ 'ਚ, ਤੁਹਾਡੇ ਘਰ 'ਚ, ਤੁਹਾਡੇ ਜਿੱਥੇ ਤੁਸੀਂ ਰਹਿੰਦੇ ਉੱਥੇ ਅਗਰ ਕੋਈ ਭਾਈ ਚੰਗਾ ਕੰਮ ਕਰਦਾ ਤੇ ਉਹਨੂੰ ਯਾਰ ਥੋੜੀ ਜਿਹੀ ਦਾਤ ਦੇ ਦਿਆ ਕਰੋ। ਓਨੇ ਕੁ ਨਾਲ ਨਾ ਉਹ ਹੋਰ ਕਰੇਗਾ। ਮੈਂ ਹੁਣ ਤੁਹਾਨੂੰ ਇੱਕ ਗੱਲ ਸੁਣਾਉਣਾ ਵਾ ਕਿ ਇਹ ਤਾਂ ਫਿਤਰਤ ਆ ਨਾ ਇਨਸਾਨੀ। ਮੈਂ ਤੂੰ ਕੋਈ ਵੀ ਬੰਦਾ ਕੰਮ ਕੋਈ ਵੀ ਕਰਦਾ, ਕਹਿੰਦੇ ਤੇ ਸਾਡਾ ਚਰਚਾ ਹੋਵੇ, ਸਾਡਾ ਨਾਂ ਹੋਵੇ, ਸਾਨੂੰ ਲੋਕ ਕਹਿਣ। ਉਹ ਕੋਈ ਬੰਦਾ ਸੀ, ਉਹਨੂੰ ਵੀ ਇਸੇ ਤਰ੍ਹਾਂ ਹੀ ਸ਼ੌਕ ਸੀ, ਉੱਠਿਆ, ਉਹਨੇ ਕਿਸੇ ਬੰਦੇ ਨਾਲ ਸਲਾਹ ਕੀਤੀ, ਉਹਨੇ ਕਿਹਾ ਯਾਰ ਮੈਂ ਕਿਹੜਾ ਐਸਾ ਕੰਮ ਕਰਾਂ ਕਿ ਲੋਕ ਨਾ ਮੈਨੂੰ ਦਾਤ ਦੇਣ, ਲੋਕ ਮੇਰੀਆਂ ਗੱਲਾਂ ਕਰਨ, ਲੋਕ ਕਹਿਣ ਬੜੀ ਗੱਲ ਆ, ਬੜਾ ਅੱਛਾ ਕੰਮ ਕੀਤਾ, ਮੈਂ ਮਸ਼ਹੂਰ ਹੋਵਾਂ ਜੀ। ਮੈਂ ਮੇਨ ਗੱਲ ਤੁਹਾਨੂੰ ਦੱਸਦਾ ਵਾਂ ਕਿ ਹਰ ਬੰਦਾ ਮਸ਼ਹੂਰ ਹੋਣਾ ਚਾਹੁੰਦਾ ਵਾ। ਉਹਨੇ ਵੀ ਇੰਨੀ ਗੱਲ ਕਹੀ ਕਿ ਮੈਂ ਮਸ਼ਹੂਰੀ ਹੋਵੇ ਮੇਰੀ ਕਿਸੇ ਤਰੀਕੇ ਨਾਲ, ਮੈਨੂੰ ਦੱਸ ਕਿਹੜਾ ਕੰਮ ਕਰਾਂ। ਹੁਣ ਜਿਹੜੇ ਬੰਦੇ ਕੋਲੋਂ ਮਸ਼ਵਰਾ ਲੈਣ ਡਿਆ ਸੀ ਉਹ ਕੁਛ ਚੰਗਾ ਬੰਦਾ ਸੀ। ਉਹਨੇ ਉਹਨੂੰ ਕਿਹਾ ਯਾਰ ਤੂੰ ਇਸ ਤਰ੍ਹਾਂ ਕਰ ਕਿ ਮਸਜਿਦ ਦੇ ਵਿੱਚ ਨਾ ਪੱਖੇ ਲਵਾ ਦੇ, ਤੇ ਲੋਕ ਆਪੇ ਨਮਾਜ਼ੀ ਉੱਥੇ ਜਾਣਗੇ, ਵੇਖਣਗੇ ਪੱਖੇ ਲੱਗੇ ਆ, ਉਹ ਤੇਰੇ ਪਿੰਡ 'ਚ ਦੱਸਣਗੇ, ਤੇਰਾ ਚਰਚੇ ਹੋ ਜਾਣਗੇ। ਉਹਨੇ ਕਿਹਾ ਠੀਕ ਆ। ਉਹਨੇ ਇਸੇ ਤਰ੍ਹਾਂ ਕੀਤੀ, ਉਹਨੇ ਮਸਜਿਦ 'ਚ ਨਾ ਪੱਖੇ ਲਵਾਤੇ। ਹੁਣ ਉਹ ਕੀ ਕਰਿਆ ਕਰੇ ਕਿ ਪੱਖੇ ਲਵਾਉਣ ਤੋਂ ਬਾਅਦ ਨਾ ਇਹ ਵੇਖਣ ਲਈ ਨਮਾਜ਼ ਪੜ੍ਹੇ ਕਿ ਲੋਕ ਮੇਰਾ ਨਾਂ ਲੈਂਦੇ ਆ। ਇੱਕ ਨਮਾਜ਼ ਪੜ੍ਹ, ਦੋ ਪੜ੍ਹ, ਇੱਕ ਦਿਹਾੜੀ ਪੂਰੀ ਪੜ੍ਹ, ਅਗਲੇ ਦਿਨ ਵੀ ਪੜ੍ਹ। ਉਹਨੇ ਨਾਂ ਨਾ ਕਿਸੇ ਨੇ ਵੀ ਲਿਆ। ਉਹ 2-4 ਦਿਨ ਉਹਨੇ ਵੇਖ ਕੇ ਨਾ ਤੇ ਉਸੇ ਬੰਦੇ ਨੂੰ ਕਹਿੰਦਾ ਯਾਰ ਮੈਂ ਤੇ ਨਮਾਜ਼ਾਂ ਵੀ ਇਸੇ ਵਾਸਤੇ ਸਗੋਂ ਪੜ੍ਹੀ ਜਾਂਦਾ ਵਾਂ, ਤੇ ਇਹ ਤੇ ਕਿਸੇ ਨੇ ਵੀ ਮੇਰਾ ਨਾਂ ਨਹੀਂ ਲਿਆ, ਤੇ ਮੇਰਾ ਤਾਂ ਇਰਾਦਾ ਸੀ ਹੋਰ ਕੋਈ ਕੰਮ ਕਰਾਂ, ਪਰ ਇਹ ਕੰਮ ਨਹੀਂ ਮਸ਼ਹੂਰੀ ਵਾਲਾ, ਕੋਈ ਮੈਨੂੰ ਹੋਰ ਕੰਮ ਦੱਸ। ਉਹਨੇ ਕਿਹਾ ਯਾਰ ਬਿਹਤਰ ਤੇ ਇਹ ਆ ਵੀ ਇਦਾਂ ਦੇ ਕੰਮ ਚੰਗੇ ਆ, ਤੂੰ ਇੱਥੇ ਨਾਂ ਕੀ ਬਣਾਉਣਾ, ਅਗਲੀ ਸਾਈਡ ਤੇ ਤੇਰਾ ਬਣ ਜਾਏ, ਚੰਗੀ ਗੱਲ ਨਹੀਂ। ਬਹਰਹਾਲ ਚਲੋ, ਜੇ ਤੂੰ ਬਣਾਉਣਾ ਚਾਹੁੰਦਾ ਮੈਂ ਫਿਰ ਇਦਾਂ ਕਰ, ਜਿਹੜੇ ਪੱਖੇ ਲਾਏ ਨਾ ਲਾ ਲਿਆ। ਹੁਣ ਸਾਡੀ ਫਿਤਰਤ ਦੇਖ ਲਓ, ਉਹੀ ਕੰਮ ਕੀਤਾ ਉਹਨੇ। ਜਾ ਕੇ ਨਾ ਉਹ ਪੱਖੇ ਜਿਸ ਟਾਈਮ ਲਾ ਕੇ ਲਿਆਂਦੇ ਨਾ, ਤੇ ਸਾਰੇ ਨਮਾਜ਼ੀ ਯਾਰ ਪੱਖੇ ਕਿਹਨੇ ਲਾ ਲਏ? ਆਖੇ ਜੀ ਉਹ ਫਲਾਣੇ ਬੰਦੇ ਨੇ ਲਾਏ ਆ। ਅੱਛਾ, ਉਹ ਤੂੰ ਮੈਨੂੰ ਦੱਸ, ਮੈਂ ਉਹਨੂੰ ਦੱਸ, ਉਹ ਉਧਰ ਗੱਲ ਕਰਦਿਆਂ ਜੀ ਜ਼ੋਰ ਦੀ ਨਮਾਜ਼ ਪੜ੍ਹ ਕੇ ਗਿਆ ਸੀ, ਤੇ ਅਸਰ ਦੀ ਨਮਾਜ਼ ਤੱਕ ਪੂਰੇ ਪਿੰਡ 'ਚ ਚਰਚਾ ਹੋ ਗਈ ਕਿ ਫਲਾਣੇ ਬੰਦੇ ਨੇ ਯਾਰ ਵੇਖੇ ਨਾ ਪੱਖੇ ਲਾ ਲੈ, ਲਾ ਕੇ ਤੇ ਆਪੇ ਹੀ ਲਾ ਲੈ, ਇਹ ਕਿਹੜਾ ਕੰਮ ਹੋਇਆ। ਹੱਤਾ ਕਿ ਗੱਲ ਦੂਸਰੇ ਪਿੰਡ ਤੇ ਕਰੀ, ਯਾਨੀ ਕਿ 2-4 ਦਿਨਾਂ 'ਚੋਂ ਗੱਲ ਬੜੀ ਫੈਲ ਗਈ। ਉਹ ਬੰਦਾ ਫਿਰ ਕਹਿੰਦਾ ਯਾਰ ਮੈਂ ਐਵੇਂ ਪੈਸੇ ਖਰਚੇ, ਮੈਨੂੰ ਤਾਂ ਸਗੋਂ ਹੁਣ ਫਾਇਦਾ ਰਹਿ ਗਿਆ, ਮੇਰੇ ਨਾਂ ਹੋ ਗਿਆ, ਤੇ ਇਹਨੂੰ ਤਾਂ ਚੰਗਾ ਪਹਿਲੋਂ ਜਿਹੜੇ ਲੱਗੇ ਸੀ ਉਹ ਵੀ ਲਾ ਲੈਂਦਾ। ਮੇਨ ਚੀਜ਼ ਗੱਲ ਕਰਨ ਦਾ, ਤੁਹਾਨੂੰ ਮੇਰਾ ਮਕਸਦ ਇਹ ਨਹੀਂ ਕਿ ਤੁਸੀਂ ਗਲਤ ਕੰਮ ਕਰੋ, ਇਹ ਨਹੀਂ ਮੇਰਾ ਮਕਸਦ। ਮੇਰਾ ਮੈਸੇਜ ਦੇਣ ਦਾ ਮਕਸਦ ਇਹ ਆ ਕਿ ਅਗਰ ਅਸੀਂ ਰਲ ਮਿਲ ਕੇ, ਅਗਰ ਕੋਈ ਭੈਣ ਭਰਾ ਸਾਡਾ ਚੰਗਾ ਕੰਮ ਕਰਦਾ, ਅਸੀਂ ਸਾਡਾ ਕਿਸੇ ਨਾਲ ਜ਼ਾਤੀ ਇਖਤਲਾਫ ਆ ਜਾਂ ਜੋ ਕੁਛ, ਉਹਨੂੰ ਸਾਈਡ ਤੇ ਰੱਖ ਕੇ ਅਗਰ ਉਹਦੀ ਇਸ ਗੱਲ 'ਚ ਦਾਤ ਦਈਏ, ਅਗਰ ਉਹਨੂੰ ਇਸ ਗੱਲ ਦੇ ਵਿੱਚ ਐਪਰੀਸ਼ੀਏਟ ਕਰੀਏ, ਅਗਰ ਉਹਨੂੰ ਇਸ ਗੱਲ ਦੇ ਵਿੱਚ ਥਾਪੀ ਦਈਏ ਕਿ ਯਾਰ ਬੜੀ ਗੱਲ ਆ, ਔਰ ਉਹ ਤੇ ਕਰੇਗਾ ਹੀ, ਉਹਦੇ ਵੱਲ ਵੇਖ ਕੇ ਹੋਰ ਕਈ ਕਰਨਗੇ। ਇਹ ਮੇਰਾ ਅੱਜ ਦਾ ਗੱਲ ਕਰਨ ਦਾ ਮਕਸਦ ਇਹ ਆ ਕਿ ਯਾਰ ਅਸੀਂ ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਦਾਤ ਜ਼ਰੂਰ ਦਿਆ ਕਰੀਏ। ਕੁਛ ਲੋਕ ਇਸ ਗੱਲ ਦੇ ਭੁੱਖੇ ਹੁੰਦੇ ਕਿ ਸਾਡੀ ਮਸ਼ਹੂਰੀ ਹੋਵੇ, ਠੀਕ ਹੈ ਨਾ, ਤੇ ਅਗਰ ਸਾਡੀ ਦਾਤ ਦੇਣ ਨਾਲ ਯਾਰ ਸਾਡਾ ਕੀ ਘਟ ਜਾਣਾ? ਅਗਰ ਉਹ ਕੋਈ ਚੰਗਾ ਕੰਮ ਕਰੇਗਾ ਉਹਦੇ ਵਿੱਚ ਸਾਡਾ ਸਵਾਬ ਵੀ ਸ਼ਾਮਲ ਹੋ ਜਾਣਾ, ਕਿ ਸਾਨੂੰ ਵੀ ਮਿਲੇਗਾ ਕਿ ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਤੇ ਉਹਨੇ ਹੋਰ ਕੰਮ ਕੀਤੇ। ਜਾਂ ਉਹਦੇ ਵੱਲ ਦੇਖ ਕੇ ਕੋਈ ਹੋਰ ਕਰੇਗਾ, ਯਾਰ ਫਲਾਣੇ ਦਾ ਬੜਾ ਨਾਂ ਹੋਇਆ, ਮੈਂ ਵੀ ਚੰਗਾ ਕੰਮ ਕਰਾਂ। ਯਾਰ ਕਿਉਂ ਨਾ ਅਸੀਂ ਬੁਰੇ ਕੰਮ ਕਰਨ ਵਾਲਿਆਂ ਨੂੰ ਇੰਨਾ ਮਸ਼ਹੂਰ ਕਰਦੇ, ਅਸੀਂ ਚੰਗੇ ਕਰਨ ਵਾਲਿਆਂ ਨੂੰ ਕਰਿਆ ਕਰੀਏ। ਤੇ ਆਟੋਮੈਟਿਕਲੀ ਇੱਕ ਮੈਸੇਜ, ਮੈਂ ਅੱਜ ਦੀ ਮੇਰੀ ਵੀਡੀਓ ਇਸੇ ਗੱਲ ਤੇ ਆ, ਤੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਵੀ ਅੱਗੇ ਮੈਸੇਜ ਛੱਡੋ। ਇਸੇ ਤਰ੍ਹਾਂ ਹੀ ਮੈਸੇਜ ਫੈਲੇਗਾ, ਔਰ ਸਾਡਾ ਇੱਕ ਮਾਸ਼ਰਾ ਚੇਂਜ ਹੋ ਸਕਦਾ ਵਾ। ਇੱਕ ਹੀ ਇਨਸਾਨ ਚਾਹਵੇ ਤੇ ਜੋ ਮਰਜ਼ੀ ਹੋ ਜਾਵੇ। ਉਹ ਕਹਿੰਦੇ ਨਹੀਂ ਕਿ ਇਹ ਨਾ ਸੋਚਿਆ ਕਰੋ ਕਿ ਮੈਂ ਗੱਲ ਕਰਾਂਗਾ ਕਿੱਥੇ ਚੱਲ ਜਾਏਗੀ, ਨਹੀਂ। ਉਹ ਸ਼ਾਇਰ ਨੇ ਬੜੀ ਪਿਆਰੀ ਗੱਲ ਕੀਤੀ, ਉਹਨੇ ਕਿਹਾ ਅਕੇਲੇ ਹੀ ਚਲੇ ਥੇ ਜਾਨ ਬੇਮੰਜ਼ਲ, ਅਕੇਲੇ ਹੀ ਚਲੇ ਥੇ जान बे मंजिल के लोग मिलते गए कारवां बनता गया।
ਦੋਸਤੋ ਇੱਕ ਇੱਕ ਜਾਣਾ ਕਰਕੇ ਅਗਰ ਗੱਲ ਕਰਾਂਗੇ, ਮੈਂ ਤੇਰੇ ਨਾਲ ਤੂੰ ਮੇਰੇ ਨਾਲ ਕਰਦਿਆਂ ਕਰਦੇ ਇੱਕ ਦਿਨ ਪੂਰੀ ਦੁਨੀਆ 'ਚ ਮੈਂ ਯਾਰ ਬਾਬੇ ਕਾਇਦ ਆਜ਼ਮ ਦੀ ਮਿਸਾਲ ਲੈ ਲਓ। ਅਗਰ ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਨਾਲ ਕੌਣ ਸੀ, ਅੱਲਾ ਦੀ ਜ਼ਾਤ, ਅੱਲਾ ਦੇ ਨਬੀ ਦੀ ਜ਼ਾਤ ਤੇ ਹਰ ਬੰਦੇ ਦੇ ਨਾਲ ਆ, ਲੇਕਿਨ ਉਹਨਾਂ ਤੋਂ ਇਲਾਵਾ ਉਹਦੇ ਨਾਲ ਕੌਣ ਸੀ? ਉਹਨਾਂ ਨੇ ਸੋਚਿਆ ਤੇ ਇੱਕ ਮੁਲਕ ਬਣਾਤਾ। ਕੀ ਨਹੀਂ ਹੋ ਸਕਦਾ? ਤੇ ਦੋਸਤੋ ਪੈਗਾਮ ਅੱਛੇ ਅੱਗੇ ਪਹੁੰਚਾਓ। ਇਹ ਮੇਰਾ ਅੱਜ ਗੱਲ ਕਰਨ ਦਾ ਸਿਰਫ ਇਸੇ ਦੇ ਮਕਸਦ ਆ ਕਿ ਜੇ ਕੋਈ ਚੰਗਾ ਕੰਮ ਭਾਵੇਂ ਨਿੱਕਾ ਜਿਹਾ ਵੀ ਕਰਦਾ, ਉਹਨੂੰ ਕਹੋ ਵਾਹ ਯਾਰ ਬੜੀ ਗੱਲ ਆ, ਐਪਰੀਸ਼ੀਏਟ ਕਰੋ ਉਹਨੂੰ, ਉਹ ਹੋਰ ਵੱਧ ਕੇ ਕਰੇਗਾ। ਇਹ ਨੇਕੀਆਂ ਇਸੇ ਤਰ੍ਹਾਂ ਫੈਲਦੀਆਂ ਰਹਿਣਗੀਆਂ, ਉਹਦੇ 'ਚ ਤੁਹਾਨੂੰ ਵੀ ਸਵਾਬ ਮਿਲੇਗਾ। ਇਸੇ ਨਾਲ ਹੀ ਅੱਜ ਦੀ ਮੇਰੀ ਵੀਡੀਓ ਆਪਣੀ ਇਖਤਤਾਮ ਤੇ ਪਜ਼ੀਰ ਹੋਈ। ਔਰ ਮੈਂ ਨਵੇਂ ਵੇਖਣ ਵਾਲੇ ਦੋਸਤਾਂ ਨੂੰ ਇਹ ਰਿਕੁਐਸਟ ਜ਼ਰੂਰ ਕਰਾਂਗਾ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਗਰ ਮੇਰੀ ਗੱਲ ਚੰਗੀ ਲੱਗੀ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਔਰ ਅੱਗੇ ਲੋਕਾਂ ਤੱਕ ਵੀ ਮੇਰੇ ਵਾਲੀ ਗੱਲ ਜ਼ਰੂਰ ਸ਼ੇਅਰ ਕਰਿਓ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਔਰ ਆਬਾਦ ਰੱਖੇ। ਅਸਲਾਮ ਵਾਲੇਕੁਮ ਜੀ।